ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 30 ਮਈ 2017 16 ਜੇਠ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ, ਗਲੋਬਲ ਸੀਪੀਐਨ ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੀਕਐਂਡ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸ਼ੁੱਕਰਵਾਰ ਦੇ ਪ੍ਰੋਗਰਾਮ ਸੰਬੰਧੀ ਜਿਹੜੀ ਸਾਡੀ ਬਹੁਤ ਸਾਰੀ ਇਨਪੁਟ ਦਰਸ਼ਕਾਂ ਵੱਲੋਂ, ਸਰੋਤਿਆਂ ਵੱਲੋਂ ਆਈ ਹੈ ਜੀ, ਉਹਦੇ ਲਈ ਆਪਣੇ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ। ਹਾਲਾਂਕਿ ਉਸ ਦਿਨ ਜਿੱਥੇ ਅਸੀਂ 3 ਨੋਬਲ ਸੋਲਸ ਦੀ ਗੱਲ ਕੀਤੀ ਜਿਹੜੀਆਂ ਕਿ ਵਿਛੋੜਾ ਦੇ ਗਈਆਂ ਨੇ ਜੀ, ਤੇ ਇਹ ਉਹੀ ਦਿਨ ਸੀ ਕਿ ਪੰਜਾਬ ਦੇ ਵਿੱਚ ਬੁੱਚਰ, ਮਾਸ ਮਰਡਰਰ, ਬੀਸਟ, ਜੋ ਵੀ ਤੁਸੀਂ ਉਸ ਨੂੰ ਕਹੋ, ਉਹ ਫਿਰ ਵੀ ਉਸ ਨੇ ਜਿੰਨਾ ਮਾੜਾ ਰੋਲ ਅਦਾ ਕੀਤਾ ਜੀ। ਇਹ ਵਿਸ਼ੇਸ਼ਣ ਵੀ ਜਿਹੜੇ ਨੇ ਇਹ ਛੋਟੇ ਪੈਂਦੇ ਨੇ। KP ਗਿੱਲ, ਉਸ ਦੇ ਮਰਨ ਦੇ ਉੱਤੇ ਜਿਵੇਂ ਅਸੀਂ ਉਸ ਸਾਰੇ ਪਾਰਟ ਨੂੰ ਡਿਸਕਸ ਕੀਤਾ। ਸੋ ਕਿਉਂਕਿ ਕੁੱਲ ਮਿਲਾ ਕੇ ਜਿਹੜਾ ਥੀਮ ਉਹ ਵੱਡੇ ਦਾਇਰਾਕਾਰ 'ਚ ਸੀ, ਗੁੱਡਨੈਸ ਔਰ ਈਵਲ, ਚੰਗੇ ਔਰ ਮਾੜੇ ਦੀ ਜਿਹੜੀ ਸਾਰੀ ਖੇਡ ਹੈ ਜਿਹਨਾਂ ਲੋਕਾਂ ਦੀ ਇਸ ਧਰਤੀ ਦੇ ਉੱਤੇ। ਸੋ ਉਸ ਨੂੰ ਉਹਦੇ 'ਚ ਫਲਸਫਾਨਾ ਜਿਹੜਾ ਟੱਚ ਵੀ ਸੀ, ਰੂਹਾਨੀਅਤ ਦਾ ਪਾਰਟ ਵੀ ਸੀ, ਔਰ ਜਿਵੇਂ ਅਸੀਂ ਸਾਰੇ ਹੀ ਫੇਲਿੰਗ ਕਿਸਮ ਦੇ ਲੋਕ ਜਿਹੜੇ ਕਿ ਜੋ ਅਗਲੇ ਪਲ ਵਾਪਰਨੇ ਉਸ ਤੋਂ ਅਣਜਾਣ ਹੈ, ਪਰ ਉਸ ਤੋਂ ਅਸੀਂ ਖੌਫਜ਼ਦਾ ਜ਼ਰੂਰ ਹੁੰਦੇ, ਆਪਣੇ ਫਿਊਚਰ ਤੋਂ ਅਸੀਂ ਅਫਰੇਡ ਹੁੰਦੇ। ਇਹ ਸਾਰੇ ਦਾ ਹੀ ਮਿਕਸ ਸੀ। ਸੋ ਬਹੁਤ ਸਾਰਿਆਂ ਨੂੰ ਬਹੁਤ ਚੰਗਾ ਲੱਗਾ। ਬਹੁਤਿਆਂ ਨੇ ਇਹ ਵੀ ਕਿਹਾ ਕਿ ਜੀ ਪਹਿਲੀ ਵਾਰ ਅਸੀਂ ਇਸ ਕਿਸਮ ਦੀ ਫਿਲਾਸਫੀ ਦੇ ਰੂਬਰੂ ਹੋਏ ਜਿਨ੍ਹਾਂ ਨੇ ਸਾਨੂੰ ਮਤਲਬ ਸਮਝਾਇਆ ਜ਼ਿੰਦਗੀ ਦਾ ਵੀ, ਮੌਤ ਦਾ ਵੀ। ਹਾਲਾਂਕਿ ਮਤਲਬ ਤਾਂ ਸਾਨੂੰ ਆਪ ਨੂੰ ਸਮਝ ਨਹੀਂ ਆਇਆ, ਲੇਕਿਨ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਤੁਸੀਂ ਸੱਚ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੋ। ਸੱਚ ਸਿਰਫ ਖਬਰਾਂ ਦੀ ਛਾਣਬੀਣ ਕਰਕੇ ਹੀ ਕੱਢਿਆ ਜਾਂਦਾ ਸੱਚ ਨਹੀਂ ਹੈ ਜਿਹੜਾ ਅਸੀਂ ਰੋਜ਼ਾਨਾ 5 ਦਿਨ ਐਟਲੀਸਟ ਹਫ਼ਤੇ 'ਚ ਕੋਸ਼ਿਸ਼ ਕਰਦੇ। ਪਰ ਅਲਟੀਮੇਟ ਟਰੂਥ ਜਿਹੜੀ ਹੈ, ਅਲਟੀਮੇਟ ਜਿਹੜਾ ਸਾਡੀ ਦਰਬਾਰ ਹੈ ਔਰ ਅਲਟੀਮੇਟ ਜਿਹੜੀ ਸਾਡੀ ਡੈਸਟੀਨੇਸ਼ਨ ਹੈ, ਜਿਸ ਪ੍ਰਥਾਏ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲੇ। ਕਿ ਅਲਟੀਮੇਟਲੀ ਟਰੂਥ ਦੁਨੀਆ ਦੇ ਵਿੱਚ ਬਹੁਤ ਵਾਰ ਕੂੜ ਵਿਕਦਾ ਹੈ, ਝੂਠ ਵਿਕਦਾ ਹੈ ਜੀ, ਬਹੁਤ ਵਾਰ ਸੱਚੇ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ, ਉਹ ਹਰਾਸ ਹੁੰਦੇ ਨੇ, ਬਹੁਤ ਵਾਰ ਉਹਨਾਂ ਨੂੰ ਜਿਹੜਾ ਉਹ ਸਾਰੀ ਪੀੜ ਨੂੰ ਜਰਨਾ ਪੈਂਦਾ ਔਰ ਉਹਨਾਂ ਦੇ ਵਿੱਚ ਉਹ ਪੀੜ ਜਰਨ ਦੀ ਹਿੰਮਤ ਆਉਣਾ ਹੀ ਸ਼ਾਇਦ ਉਹਨਾਂ ਦੀ ਰੂਹਾਨੀਅਤ ਦੀ ਉਚਾਈ ਹੁੰਦੀ ਹੈ ਔਰ ਉਸ ਨੂੰ ਵੀ ਉਸ ਰੱਬ ਦਾ ਟੈਸਟ ਸਮਝਦੇ ਨੇ ਕਿ ਭਾਈ। ਔਰ ਇਹ ਆਮ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਰੱਬ ਨੂੰ ਜਿੰਨਾ ਪਿਆਰਾ ਹੁੰਦਾ ਹੈ, ਰੱਬ ਉਹਨੂੰ ਉਨੀ ਜ਼ਿਆਦਾ ਟਫ ਜ਼ਿੰਦਗੀ ਦਿੰਦਾ ਹੈ। ਔਰ ਮੈਂ ਸਮਝਦਾ ਵੀ ਇਹ ਸਿਰਫ ਦਿਲ ਪਰਚਾਵਾ ਹੀ ਨਹੀਂ ਹੈ, ਇਸ ਕਾਫੀ ਹੱਦ ਤੱਕ ਇਹ ਗੱਲ ਠੀਕ ਵੀ ਹੈ। ਅਸੀਂ ਦੇਖਦੇ ਹਾਂ ਕਿ ਸੱਚ ਦੇ ਮਾਰਗ ਤੇ ਚੱਲਣ ਵਾਲੇ ਜਾਂ ਜੀਵਨ ਦੇ ਅੰਦਰ ਸੱਚੀਆਂ ਕਦਰਾਂ ਕੀਮਤਾਂ ਦੇ ਨਾਲ ਖਲੋਣ ਵਾਲੇ ਜਿਹੜੇ ਨੇ ਉਹ ਦੁਸ਼ਵਾਰੀਆਂ 'ਚੋਂ ਗੁਜ਼ਰਦੇ ਨੇ। ਸ਼ਾਇਦ ਇਸ ਲਈ ਵੀ ਕਿ ਜਿਹੜੀ ਵੱਡੀ ਗਿਣਤੀ ਹੈ ਜਾਂ ਮੈਜੋਰਿਟੀ ਹੈ ਉਹ ਈਜ਼ੀਅਰ ਲਾਈਫ ਸਟਾਈਲ, ਜਿਹਦੇ 'ਚ ਟੈਂਪਟੇਸ਼ਨਸ ਵੀ ਹੁੰਦੀਆਂ, ਕਮਜ਼ੋਰੀਆਂ ਵੀ ਹੁੰਦੀਆਂ, ਉਹ ਸਾਰਿਆਂ ਨੂੰ ਉਹ ਜਿਹੜਾ ਉਹਨਾਂ ਲਈ ਸੁਖੈਣ ਹੁੰਦਾ ਔਰ ਫਿਰ ਉਸ ਕਿਸਮ ਦਾ ਹੀ ਉਹਨਾਂ ਦੇ ਮਿੱਤਰ ਯਾਰ ਹੁੰਦੇ ਨੇ, ਉਸ ਕਿਸਮ ਦਾ ਹੀ ਉਹਨਾਂ ਦਾ ਸਮਾਜ ਹੁੰਦਾ ਔਰ ਉਸ ਨੂੰ ਹੀ ਅਲਟੀਮੇਟਲੀ ਉਹ ਜਿਹੜਾ ਹੈ ਹਕੀਕਤ ਸਮਝਣ ਲੱਗ ਜਾਂਦੇ ਨੇ। ਉਸ ਨੂੰ ਹੀ ਉਹ ਅਲਟੀਮੇਟਲੀ ਸਮਝਦੇ ਨੇ ਕਿ ਵੀ ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ। ਔਰ ਇਹੀ ਮਾਇਆ ਔਰ ਹਕੀਕਤ ਦੇ ਵਿਚਾਲੇ ਸੱਚ ਔਰ ਕੂੜ ਦੇ ਦਾ ਇੱਕ ਪਾਸੇ ਜੀਵਨ ਵਰਤਾਰ ਹੈ, ਇੱਕ ਪਾਸੇ ਇਹ ਇੱਕ ਓਲਾ ਹੈ ਜਿਸ ਓਲੇ ਨੂੰ ਕੂੜ ਦੀ ਕੰਧ, ਜਿਹਨੂੰ ਗੁਰੂ ਨਾਨਕ ਸਾਹਿਬ ਨੇ
ਸਵਾਲ ਜਵਾਬ ਰੂਪ ਦੇ ਵਿੱਚ ਜਿਹਨੂੰ ਅਸੀਂ ਰੋਜ਼ਾਨਾ ਜਪ ਸਾਹਿਬ 'ਚ ਪੜ੍ਹਦੇ ਹਾਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਭਾਲ। ਹੁਣ ਜ਼ਾਹਰ ਹੈ ਕਿ ਇਹ ਕੂੜ ਦੀ ਕੰਧ ਹੈ ਜਿਹੜੀ ਅਸੀਂ ਆਪਣੇ ਜ਼ਿਹਨ ਦੇ ਅੰਦਰ, ਆਪਣੀ ਜ਼ਮੀਰ, ਆਪਣੀ ਸੁਰਤ ਦੇ ਅੰਦਰ ਜਿਹੜੀ ਹੈ ਉਹ ਇੰਨੀ ਵੱਡੀ ਤਾਣੀ ਹੁੰਦੀ ਹੈ ਕਿ ਦੂਸਰਾ ਹਿੱਸਾ ਸਾਨੂੰ ਉਹਦੇ ਪਾਰ ਨਜ਼ਰ ਹੀ ਨਹੀਂ ਆਉਂਦਾ, ਔਰ ਸਾਰੀ ਜ਼ਿੰਦਗੀ ਜਿਹੜੀ ਹੈ ਅਸੀਂ ਉਸ ਕੂੜ ਦੀ ਕੰਧ ਦੇ ਓਹਲੇ ਦੇ ਵਿੱਚ ਹੀ ਗੁਜ਼ਾਰ ਦਿੰਦੇ ਹਾਂ, ਜਿਸ ਨੂੰ ਫਿਰ ਗੁਰੂ ਸਾਹਿਬ ਨੇ ਫਰਮਾਇਆ, ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਬਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਔਰ ਉਹ ਕੂੜ ਇਸ ਕਿਸਮ ਦੀ ਉਹ ਕੰਧ ਦੇ ਵਿੱਚ ਰਹਿਣ ਵਾਲਾ ਜੀਵਨ ਸਟਾਈਲ ਹੁੰਦਾ ਹੈ, ਉਹੀ ਸਾਨੂੰ ਹਨੀ ਲੱਗਦਾ ਹੈ, ਸ਼ਹਿਦ ਲੱਗਦਾ ਹੈ, ਉਹੀ ਮਿੱਠਾ ਲੱਗਦਾ ਹੈ। ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਉਸ ਕੂੜ 'ਚ ਜੀਣ ਵਾਲੇ ਖੁਦ ਹੀ ਨਹੀਂ, ਪੂਰਾਂ ਦੇ ਪੂਰ ਜਿਹੜੇ ਨੇ, ਕੁਲਾਂ ਦੇ ਕੁਲ ਜਿਹੜੇ ਨੇ ਉਹ ਡਿਸਟਰੋਏ ਹੋ ਜਾਂਦੇ ਨੇ, ਔਰ ਅਲਟੀਮੇਟ ਰਿਐਲਿਟੀ ਜਾਂ ਟਰੂਥ ਉਹ ਨਿਰੰਕਾਰ ਆਪ ਹੈ। ਸੋ ਅਸੀਂ ਇਸ ਫਰੇਮਵਰਕ ਦੇ ਵਿੱਚ ਹੀ ਉਸ ਦਿਨ ਦੇ ਸ਼ੋਅ ਨੂੰ ਕੀਤਾ। ਹਾਲਾਂ ਸਾਡੇ ਕੁਝ ਵੀਰਾਂ ਨੇ ਇਹ ਕਿਹਾ ਕਿ ਕੇਪੀ ਗਿੱਲ ਬਾਰੇ ਜਿਵੇਂ ਤੁਹਾਡਾ ਐਗਰੈਸਿਵ ਸਟਾਈਲ ਹੈ, ਤੁਸੀਂ ਉਸ ਨੂੰ ਉਵੇਂ ਨਹੀਂ ਭੰਨਿਆ ਜਿਵੇਂ ਤੁਸੀਂ ਭੰਨਦੇ ਹੋ ਹਰ ਇੱਕ ਨੂੰ। ਤੇ ਮੈਂ ਉਹਨਾਂ ਨੂੰ ਕਿਹਾ ਵੀ ਕਈ ਵਾਰ ਇਹ ਤੁਹਾਡਾ ਉਹ ਸਾਰਾ ਦਾਇਰਾਕਾਰ ਵੀ ਹੁੰਦਾ ਹੈ ਜਦੋਂ ਤੁਸੀਂ ਜਿਸ ਕਿਸਮ ਦੀ ਸੁਰਤ ਜਾਂ ਮਾਈਂਡ ਸੈਟ 'ਚ ਹੁੰਦੇ ਹੋ। ਤੇ ਦੂਸਰਾ ਮੈਂ ਸਮਝਦਾ ਹਾਂ ਵੀ ਬਹੁਤਿਆਂ ਨੂੰ ਬੇਸ਼ੱਕ ਅਸੀਂ ਵੀ ਜਿਵੇਂ ਉਹਨੂੰ ਬਿਗਨਿੰਗ ਦੇ ਵਿੱਚ ਹੀ ਉਹਨਾਂ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ, ਪਰ ਜਦੋਂ ਤੁਸੀਂ ਵੱਡੀ ਖੇਡ ਦੇਖਦੇ ਹੋ, ਬਹੁਤ ਵਾਰ ਕੇਪੀ ਗਿੱਲ ਹੋਏ ਜਾਂ ਉਹਦੇ ਮਤਹਿਤ ਅਜੀਤ ਸੰਧੂ ਤੋਂ ਲੈ ਕੇ ਲੰਬੀ ਫੌਜ, ਜਾਂ ਅੱਜ ਜਿਹੜਾ ਅਮਰਿੰਦਰ ਸਿੰਘ ਜਾਂ ਉਸ ਦੀ ਅੱਗੋਂ ਟੀਮ ਸੁਰੇਸ਼ ਅਰੋੜਾ ਔਰ ਦੂਸਰੇ ਲੋਕ ਜਿਵੇਂ ਉਹਨਾਂ ਨੇ ਫਿਰ ਸ਼ੁਰੂ ਕਰ ਲਿਆ ਉਹੀ ਕੰਮ, ਖਾਲਿਸਤਾਨੀ ਮੋਡਿਊਲ ਜਿਹੜਾ ਉਹ ਬਸਟ ਕਰਤਾ, ਫੜੇ ਗਏ, ਜਾਂ ਕੱਲ ਨੂੰ ਕੋਈ ਹੋਰ ਆ ਜਾਏਗਾ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਬੇਸ਼ੱਕ ਇਹ ਜਿਹੜੇ ਸਟੂਜ ਨੇ, ਜਿਹੜੇ ਵਰਤੇ ਜਾਂਦੇ ਨੇ, ਜਿਹੜੇ ਤੁਹਾਡੇ ਆਪਣੇ ਲੋਕਾਂ ਚੋਂ ਹੀ ਪਹਾੜੇ ਦੇ ਟੱਟੂ ਹੁੰਦੇ ਨੇ ਦੁਸ਼ਮਣਾਂ ਵੱਲੋਂ, ਇਹਨਾਂ ਨੂੰ ਐਕਸਪੋਜ਼ ਕਰਨਾ ਜਾਂ ਇਹਨਾਂ ਨੂੰ ਜਿਹੜਾ ਭੰਨਣਾ ਉਹ ਬਣਦਾ ਵੀ ਹੈ। ਪਰ ਬਹੁਤ ਵਾਰੀ ਅਸੀਂ ਸਿੰਪਟਮ ਦੇ ਵਿੱਚ ਫਸ ਜਾਂਦੇ ਹਾਂ ਔਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕੇਪੀ ਗਿੱਲ ਦੇ ਜਾਣ ਤੋਂ ਬਾਅਦ ਕਿਹੜੀ ਸਿੱਖਾਂ ਦੇ ਨਾਲ 1995 ਤੋਂ ਬਾਅਦ ਅੱਜ ਤੱਕ ਕੀ ਹੋ ਰਿਹਾ, ਕਿੰਨੇ ਉਸ ਰੋਲ ਮਾਡਲ ਚ ਆਏ। ਔਰ ਇੱਕ ਜਿਹੜਾ ਅਮਰਿੰਦਰ ਦੀ ਪਹਿਲੀ ਟਰਮ ਵੇਲੇ ਸਰਬਜੀਤ ਸਿੰਘ ਵਿਰਕ ਜਿਹੜਾ ਡੀਜੀਪੀ ਰਿਹਾ, ਜਿਹਨੂੰ ਬਾਅਦ ਦੇ ਵਿੱਚ ਜਦੋਂ ਦੁਬਾਰਾ ਬਾਦਲ ਦੇ ਨਾਲ ਸੁਮੇਧ ਸੈਣੀ ਆਇਆ ਉਹਨੂੰ ਗ੍ਰਿਫਤਾਰ ਵੀ ਕਰਵਾਇਆ, ਉਹਦਾ ਇੱਕ ਆਰਟੀਕਲ ਪਿਛਲੇ ਦਿਨਾਂ 'ਚ ਮਾਈ ਜਨਰਲ ਕੇਪੀ ਗਿੱਲ ਉਹਦੇ ਮਰਨ ਤੋਂ ਬਾਅਦ ਉਹਨੇ ਵਿਰਕ ਨੇ ਲਿਖਿਆ। ਔਰ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਇਹ ਕੋਈ ਸੀਆਰਪੀਐਫ ਸੀ, ਕੋਈ ਪੁਲਿਸ ਸੀ। ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਵਿਰਕ ਜਿਹੜਾ ਉਹ ਬਿਹਤਰ ਸੀ ਤੇ ਫਲਾਣਾ ਗਿੱਲ ਮਾੜਾ ਸੀ। ਉਹ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਹੀ ਸਟੂਜ ਨੇ ਔਰ ਇਹ ਸਾਰੇ ਹੀ ਸਿਸਟਮ ਦੇ ਲਈ ਕੰਮ ਕਰਨ ਵਾਲੇ ਲੋਕ ਨੇ। ਔਰ ਇਹ ਉਹੀ ਵਿਰਕ ਹੈ ਜਿਹਨੇ ਐਡਮਿਟ ਕੀਤਾ ਸੀ ਜਦੋਂ ਕਿ ਇੱਕ ਕੈਟ ਜਿਹੜੀ ਕਿ ਜਲੰਧਰ 'ਚ ਐਕਸਪੋਜ਼ ਹੋਈ ਤਾਂ ਇਹਨੇ ਕਿਹਾ ਸੀ ਜੀ ਕਿ ਅਸੀਂ ਇੰਨੇ 100, ਮੈਨੂੰ ਹੁਣ ਐਗਜ਼ੈਕਟ ਫਿਗਰ ਯਾਦ ਨਹੀਂ ਹੈ, ਕਿ ਅਸੀਂ ਜਿਹੜੀਆਂ ਕੈਟਸ ਉਹ ਕ੍ਰੀਏਟ ਕੀਤੀਆਂ ਸੀ ਔਰ ਉਹਨਾਂ ਨੂੰ ਅਸੀਂ ਰੀਹੈਬਿਲਿਟੇਟ ਵੀ ਕੀਤਾ। ਇਸ ਲਈ ਬਹੁਤ ਵਾਰ ਦੁਨੀਆ 'ਚ ਬਹੁਤ ਸਾਰੀਆਂ ਥਾਵਾਂ ਤੇ ਉਹ ਜਰਮਨ ਹੋਏ, ਇਟਲੀ ਹੋਏ, ਅਮਰੀਕਾ ਹੋਏ, ਕੈਨੇਡਾ ਹੋਏ, ਜਦੋਂ ਆਲ ਆਫ ਅ ਸਡਨ ਗੁਰਦੁਆਰਿਆਂ ਦਾ ਮਾਹੌਲ ਜਾਂ ਤੁਹਾਨੂੰ ਦੂਸਰੀਆਂ ਘਟਨਾਵਾਂ ਨਜ਼ਰ ਆਉਂਦੀਆਂ ਤਾਂ ਫਿਰ ਤੁਸੀਂ ਜੇ ਥੋੜਾ ਬਹੁਤ ਉਹਨੂੰ ਪ੍ਰੋਬ ਕਰਕੇ ਦੇਖੋਗੇ ਤੇ ਕਿਤੇ ਨਾ ਕਿਤੇ ਉਸ ਕਿਸਮ ਦੇ ਲੋਕ ਜਿਹੜੇ ਫਿੱਟ ਕੀਤੇ ਹੋਏ ਨੇ ਕੈਟਾਂ ਦੇ ਰੂਪ ਦੇ ਵਿੱਚ, ਉਹਨਾਂ ਦਾ ਰੋਲ ਬੜੀ ਕਲੀਅਰਲੀ ਸਾਹਮਣੇ ਆ ਜਾਂਦਾ ਹੈ ਕਿ ਵੀ ਉਹ ਜਿਹੜੇ ਨੇ ਉਹਨਾਂ ਨੇ ਕੀ ਰੋਲ ਅਦਾ ਕੀਤਾ। ਪਰ ਮੈਂ ਇਹ ਅੱਜ ਦੀ ਇਸ ਓਪਨਿੰਗ ਸੈਗਮੈਂਟ ਦੇ ਵਿੱਚ ਇਸ ਇਸ਼ੂ ਨੂੰ ਫਿਰ ਦੁਬਾਰਾ ਲਿਆਂਦਾ ਕਿ ਜਿਵੇਂ ਹੁੰਦਾ ਹੈ ਵੀ ਕਿਸੇ ਬਾਰੇ ਜਿਹਨੂੰ ਇੱਕ ਪਾਸੇ ਤਾਂ ਪੋਲਰਾਈਜੇਸ਼ਨ ਦੀ ਗੱਲ ਹੈ ਜੀ, ਜ਼ਾਹਰ ਹੈ ਕੇਪੀ ਗਿੱਲ ਦੇ ਮਰਨ ਤੋਂ ਬਾਅਦ ਜਿਵੇਂ ਭਾਰਤ ਦੀ ਲੀਡਰਸ਼ਿਪ ਮੋਦੀ ਤੋਂ ਲੈ ਕੇ ਹਰ ਸਟੇਟ ਲੈਵਲ ਤੱਕ, ਈਵਨ ਉਹਦੇ ਫਿਊਨਲ ਵੇਲੇ ਅਸਾਮ ਦੀ ਰਿਪਰੈਜ਼ੈਂਟੇਸ਼ਨ, ਅਮਰਿੰਦਰ ਨੇ ਐਕਸਟਰਾ ਮਾਈਲ ਜਾ ਕੇ ਜਿਵੇਂ ਉਹਨੂੰ ਜਿਹੜਾ ਵਡਿਆਇਆ ਔਰ ਬਾਕੀ ਸਾਰੇ ਰਹੇ, ਉੱਥੇ ਜਿਹੜੀ ਸਿੱਖ ਕੌਮ ਦਾ ਰਿਐਕਸ਼ਨ ਹੈ। ਕਿਉਂਕਿ ਜਦੋਂ ਅਸੀਂ ਪੋਲਰਾਈਜੇਸ਼ਨ ਦੀ ਗੱਲ ਕਰਦੇ ਹਾਂ ਔਰ ਕਈ ਵਾਰ ਅੱਜ ਵੀ ਜਦੋਂ ਕੁਝ ਸਾਡੇ ਵੀ ਇਹ ਕਹਿਣਗੇ ਕਿ ਜੀ ਨਹੀਂ ਇੱਥੇ ਤਾਂ ਲੋਕ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਹੁੰਦਾ ਹੈ ਪੰਜਾਬ ਦੇ ਵਿੱਚ ਤਾਂ ਨਹੀਂ ਹੈ ਜਾਂ ਦੂਸਰਾ ਨਹੀਂ ਹੈ, ਤੁਹਾਨੂੰ ਅਦਰ ਦੈਨ ਕਿ ਇਹ ਸਰਬਜੀਤ ਸਿੰਘ ਵਿਰਕ ਜਾਂ ਇਸ ਕਿਸਮ ਦੇ ਹੋਰ ਜਿਹੜੇ ਕਿ ਉਹਨਾਂ ਦੇ ਤਨਖਾਹੀਏ ਕਿਸਮ ਦੇ ਲੋਕ ਜਾਂ ਮੇਨ ਸਟ੍ਰੀਮ ਮੀਡੀਆ ਨੇ ਤਾਂ ਉਸ ਨੂੰ ਅਗੇਨ ਸੁਪਰ ਕੌਪ ਦਾ ਵੀ ਸੁਪਰ ਕੌਪ ਬਣਾਇਆ। ਲੇਕਿਨ ਬਾਈ ਐਂਡ ਲਾਰਜ ਸਿੱਖ ਕਮਿਊਨਿਟੀ ਦੀ ਲੀਡਰਸ਼ਿਪ ਨੇ, ਜਿਹਨਾਂ 'ਚ ਅਕਾਲੀ ਲੀਡਰ ਵੀ ਸ਼ਾਮਲ ਨੇ, ਬੇਸ਼ੱਕ
ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਔਰ KP ਗਿੱਲ ਇਹਨਾਂ ਦੇ ਆਪਸੀ ਕੀ ਸਬੰਧ ਰਹੇ ਨੇ, ਬਰੀਫਿੰਗ ਕੀ ਰਹੀ ਹੈ, ਔਰ ਇਹ ਸਾਹਮਣੇ ਹੀ ਰਿਹਾ। ਔਰ ਇਹ ਗੱਲ ਈਵਨ ਸ਼ਾਇਦ ਉਹਨੇ ਵਿਰਕ ਨੇ ਵੀ ਆਪਣੇ ਆਰਟੀਕਲ 'ਚ ਕਹੀ ਕਿ ਜੀ ਉਹਨੇ ਮੈਨੂੰ ਕਿਹਾ ਸੀ KP ਗਿੱਲ ਨੇ ਕੁਝ ਹਫ਼ਤੇ ਪਹਿਲਾਂ ਕਿ ਜਿਹੜੇ ਮੇਰੀ ਵਜ੍ਹਾ ਕਰਕੇ ਪਾਵਰ 'ਚ ਆਏ ਔਰ ਮੈਂ ਇਹ ਕੀਤਾ ਉਹ ਮੇਰੇ ਕ੍ਰਿਟਿਕ ਰਹੇ, ਉਹ ਮੇਰੇ ਆਲੋਚਕ ਰਹੇ। ਸੋ ਜ਼ਾਹਰ ਹੈ ਕਿ ਇਸ਼ਾਰਾ ਅਕਾਲੀਆਂ ਪਰ ਘੱਟੋ ਘੱਟ ਇਸ ਵਾਰ ਅਕਾਲੀ ਲੈਵਲ ਦੇ ਅਕਾਲੀ ਕਿਸੇ ਲੀਡਰ ਨੇ, ਵੱਡੇ ਛੋਟੇ ਨੇ, ਉਹਨਾਂ ਨੇ ਆਪਣੀ ਜ਼ੁਬਾਨ ਬੰਦ ਰੱਖਣੀ ਠੀਕ ਸਮਝੀ। ਔਰ ਆਮ ਸਿੱਖਾਂ ਦੇ ਵਿੱਚ ਵੀ ਸੋਸ਼ਲ ਮੀਡੀਆ 'ਚ ਵੀ ਟੋਟਲ ਪੋਲਰਾਈਜੇਸ਼ਨਸ, ਇੱਕ ਪਾਸੇ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ ਜਾਂ ਉਹਨਾਂ ਦਾ ਸਾਰਾ ਹੀ ਜਿਹੜਾ ਅਮਲਾ ਫੈਲਾ ਚਾਰ ਚੁਫੇਰੇ, ਉਹ KP ਗਿੱਲ ਨੂੰ ਜਿਹੜਾ ਇੰਨਾ ਵੱਡਾ ਬਣਾ ਕੇ ਸੁਭਾਸ਼ ਚੰਦਰ ਬੋਸ ਨੂੰ ਬਣਾਇਆ ਹੋਇਆ ਉਹਨਾਂ ਨੇ ਦੇਸ਼ ਦੇ ਲਈ। ਪਰ ਦੂਸਰੇ ਪਾਸੇ ਸਿੱਖਾਂ ਦੀ ਕੰਡੈਮਨੇਸ਼ਨ ਵੀ ਰਹੀ। ਔਰ ਈਵਨ ਅਸੀਂ ਜਥੇਦਾਰਾਂ ਦੇ ਲੈਵਲ ਤੇ ਦੇਖਦੇ ਹਾਂ, ਇੱਕ ਪਾਸੇ ਸਰਬੱਤ ਖਾਲਸਾ ਵੱਲੋਂ ਥਾਪੇ 5 ਜਥੇਦਾਰ, ਉਹਨਾਂ ਦਾ ਇਮੀਡੀਏਟ ਸਟੇਟਮੈਂਟ ਆ ਗਈ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦੇ ਕੋਈ ਵੀ ਸਿੱਖ ਜਿਹੜਾ ਹੈ ਕੀਰਤਨੀਆ ਭਾਈ ਜਾਂ ਦੂਜਾ ਇਹਦੀਆਂ ਅੰਤਮ ਰਸਮਾਂ ਨੂੰ ਨਾ ਨਿਭਾਏ, ਕੋਈ ਉਹਦੀ ਸ਼ਮੂਲੀਅਤ ਨਾ ਕਰੇ, ਕਿਉਂਕਿ ਇਹ ਇੱਕ ਬੁੱਚੜ ਸੀ ਔਰ ਉਹਨੇ ਸਿੱਖ ਜਵਾਨੀ ਦਾ ਘਾਣ ਕੀਤਾ। ਦੂਸਰਾ ਜਿਹੜਾ ਬਾਦਲਾਂ ਦਾ ਜਥੇਦਾਰ ਅਜੇ ਤੱਕ ਵੀ ਕੰਟੀਨਿਊ ਕਰ ਰਿਹਾ, ਉਹਨਾਂ ਨੂੰ ਸੂਟ ਕਰਦਾ ਕਿਉਂਕਿ ਉਹਦੇ ਨਾਲ ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਦੇ ਰੋਲ ਨੂੰ ਲੰਗੜਾ ਕੀਤਾ ਹੋਇਆ। ਈਵਨ ਉਹਦੇ ਵੀ ਭਾਵੇਂ ਇਮੀਡੀਏਟਲੀ ਤਾਂ ਨਹੀਂ 2-3 ਦਿਨ ਬੋਲਿਆ, ਲੇਕਿਨ ਉਹਦੀ ਸਟੇਟਮੈਂਟ ਜਿਹੜੀ ਕੱਲ ਕੈਰੀ ਹੋਈ, ਉਹਨੇ ਜਥੇਦਾਰ ਗੁਰਬਚਨ ਸਿੰਘ ਉਹਨੇ ਕਿਹਾ ਕਿ ਜੀ ਬਿਲਕੁਲ ਇਹ ਜਿਹੜਾ ਇਹਨੇ ਸਿੱਖਾਂ ਦਾ ਘਾਣ ਕੀਤਾ ਔਰ ਦੂਸਰਾ ਔਰ ਇਹ ਜਿਹੜਾ ਇਹਨੂੰ ਅਸੀਂ ਕੰਡੈਮ ਕਰਦੇ ਹਾਂ ਜਾਂ ਇਹ ਉਹ। ਸੋ ਕੁੱਲ ਮਿਲਾ ਕੇ ਇਸ ਹੁਣ ਇਹੀ ਸਟੇਟਮੈਂਟ ਜੇ ਪਹਿਲੇ ਦਿਨ ਆਉਂਦੀ ਤੇ ਘੱਟੋ ਘੱਟ ਫਿਰ ਉਵੇਂ ਹੀ ਅਕਾਲ ਤਖਤ ਨੂੰ ਵੀ ਭੰਨਣਾ ਸੀ ਉਹਨਾਂ ਨੇ, ਦੁਸ਼ਮਣਾਂ ਨੇ, ਉਵੇਂ ਹੀ ਇਹਨਾਂ ਨੂੰ ਵੀ, ਬਾਦਲ ਨੂੰ ਵੀ। ਲੇਕਿਨ ਉਹਨੇ ਵੀ ਦੇਖਿਆ ਕਿ ਜੀ ਬਾਦਲ ਨੇ ਕੀ ਕਿਹਾ ਜਾਂ ਦੂਜੇ ਨੇ ਕੀ ਕਿਹਾ, ਉਹਦੇ ਤੋਂ ਬਾਅਦ ਜਿਹੜਾ ਉਹਨੇ ਆਪਣੀ ਲਾਈਨ ਲਈ। ਜਿਹੜਾ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਵੀ ਜਿਸ ਅੰਦਾਜ਼ ਦੇ ਵਿੱਚ ਲਗਾਤਾਰਤਾ ਦੇ ਨਾਲ ਜਿਹੜਾ ਇਹ ਪਾਰਟ ਚੱਲ ਰਿਹਾ, ਹੁਣ ਬੇਸ਼ੱਕ ਤੁਸੀਂ ਵੀਕਐਂਡ ਤੋਂ ਗੱਲ ਸ਼ੁਰੂ ਕੀਤੀ, ਮੇਰਾ ਕੈਲੀਫੋਰਨੀਆ ਜਾਣ ਦਾ ਸਬਬ ਹੋਇਆ ਵੀਕਐਂਡ ਦੇ ਉੱਤੇ ਔਰ ਮੈਮੋਰੀਅਲ ਡੇ ਸੀ, ਅਸੀਂ ਕੱਲ ਵੀ ਪ੍ਰੋਗਰਾਮ ਨਹੀਂ ਕੀਤਾ ਕਿਉਂਕਿ ਜਿੱਥੇ ਅਮਰੀਕਾ ਦੇ ਵਿੱਚ ਆਪਣੇ ਉਹਨਾਂ ਸ਼ਹੀਦਾਂ ਨੂੰ ਫਸਟ ਵਰਲਡ ਵਾਰ ਦੇ ਹੋਣ, ਸੈਕੰਡ ਵਰਲਡ ਵਾਰ ਹੈ, ਵੀਅਤਨਾਮ, ਕੋਰੀਅਨ, ਇੱਕ ਸਟੇਜ ਤੇ ਇਹ ਫਸਟ ਵਰਲਡ ਵਾਰ ਦੇ ਮਾਰਟੀਅਰਸ ਲਈ ਸ਼ੁਰੂ ਹੋਇਆ ਸੀ। ਹੁਣ ਸਾਰੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਅਸੀਂ ਵੀ, ਕਿਉਂਕਿ ਅੱਜ 30 ਮਈ ਨੂੰ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਐਗਜ਼ੈਕਟਲੀ ਉੱਥੇ ਆਲਰੇਡੀ 31 ਮਈ ਹੋ ਚੁੱਕੀ ਹੈ ਔਰ 1 ਜੂਨ ਦਾ ਘੱਲੂਘਾਰਾ ਹਫਤਾ ਸ਼ੁਰੂ ਹੋ ਰਿਹਾ ਹੈ ਔਰ ਇਹ ਸਾਰਾ ਹੀ ਜੂਨ ਦਾ ਮਹੀਨਾ। ਔਰ ਅਸੀਂ ਐਤਕੀ TV84 ਦੀ ਟੀਮ ਪੰਜਾਬ ਬੇਸ ਇੱਥੇ ਸਾਡਾ ਇਹ ਯਤਨ ਹੈ ਕਿ ਅਸੀਂ ਇਹ ਸਾਰਾ ਹੀ ਮਹੀਨਾ ਜਿੱਥੇ ਪ੍ਰੋਗਰਾਮ ਵੀ ਇਸ ਨਾਲ ਸੰਬੰਧਿਤ ਕਰਾਂਗੇ, ਲੇਕਿਨ ਅਸੀਂ ਇਹ ਰਿਐਕਸ਼ਨ ਵੀ ਲੈਣਾ ਚਾਹੁੰਦੇ ਸੀ ਜਾਂ ਵਿਚਾਰ ਵੀ ਜਾਣਨਾ ਚਾਹੁੰਦੇ ਸੀ 40-50 ਸੈਕਿੰਡ ਦੇ ਫਰੇਮ 'ਚ ਹਰ ਪਾਸਿਓਂ ਯੰਗਰ, ਓਲਡਰ ਜਿਹੜੇ ਐਕਟਿਵਿਸਟ ਰਹੇ ਨੇ, ਕਾਮਨ ਸਿੱਖ ਨੇ, ਕਿ ਇਹ 1984 ਨੂੰ ਬੀਤਿਆਂ 33 ਸਾਲ ਹੋ ਗਏ ਨੇ ਕਿ ਉਹ 33 ਸਾਲ ਬਾਅਦ ਕੀ ਮਹਿਸੂਸ ਕਰਦੇ ਨੇ। ਸੋ ਉਸ ਕੰਟੈਕਸਟ ਦੇ ਵਿੱਚ ਜਿਹੜਾ ਅੱਜ ਆਲਰੇਡੀ ਸਾਡੇ ਉਹ ਸੈਗਮੈਂਟ ਸ਼ੁਰੂ ਹੋ ਗਿਆ ਔਰ ਆਉਣ ਵਾਲੇ ਦਿਨਾਂ 'ਚ ਤੁਸੀਂ ਰੋਜ਼ਾਨਾ ਨਵੇਂ ਵਿਚਾਰ ਸੁਣੋਗੇ। ਸੋ ਸਾਡੀ ਟੈਕਨੀਕਲ ਟੀਮ ਦੇ ਵੀ ਕੁਝ ਮੈਂਬਰ ਸਾਡੇ ਨਾਲ ਸੀ। ਸੋ ਸਾਡਾ ਮੇਨ ਮਕਸਦ ਜਿਹੜਾ ਹੈ, ਜਿੱਥੇ TV84 ਦੇ ਲਈ ਅਸੀਂ ਇੱਕ ਅਵੇਅਰਨੈਸ ਕੈਂਪੇਨ ਔਰ ਇੱਕ ਸਪੋਰਟ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਕਾਫੀ ਜਿਹੜੇ ਨੇ ਇਸ ਕਿਸਮ ਦੇ ਜਿਹੜੇ ਇੰਟਰਵਿਊ ਬਰੀਫ ਰਿਕਾਰਡ ਵੀ ਕੀਤੇ ਨੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੱਲਦੇ ਰਹਿਣਗੇ। ਔਰ ਸੈਚਰਡੇ ਭਾਈ ਬਲਵਿੰਦਰਪਾਲ ਸਿੰਘ ਖਾਲਸਾ ਜਿਹੜੇ ਕਿ ਸਿੱਖ ਯੂਥ ਆਫ ਅਮਰੀਕਾ ਦੇ ਜਨਰਲ ਸੈਕਟਰੀ ਰਹੇ ਲੰਬਾ ਵਕਤ ਔਰ ਸ਼ਹੀਦ ਪਰਿਵਾਰ ਸੰਸਥਾ ਜਿਹੜੀ ਹੈ ਉਸ ਦੇ ਉਹ ਮੁੱਖ ਸੇਵਾਦਾਰਾਂ ਚੋਂ ਵੀ ਨੇ, ਉਹਨਾਂ ਦੇ ਭਰਾਤਾ ਵੀ ਸ਼ਹੀਦ ਖਾਲਿਸਤਾਨ ਦੇ ਸੰਘਰਸ਼ 'ਚ ਹੋਏ ਔਰ ਉਹਨਾਂ ਦੀ ਸਿੰਘਣੀ ਦੇ ਭਰਾਤਾ ਵੀ ਸ਼ਹੀਦ ਹੋਏ ਜੀ। ਔਰ ਉਹਨਾਂ ਦੀ ਬੱਚੀ ਜਿਹੜੀ ਹੈ ਡਾਕਟਰ ਅੰਮ੍ਰਿਤ ਕੌਰ, ਜਿਹੜਾ ਉਹਨਾਂ ਦਾ ਆਨੰਦ ਕਾਰਜ ਸੀ। ਦੂਸਰੇ ਪਾਸੇ ਵੀ ਜਿਹੜਾ ਬੇਟਾ ਸਨਮਿਤ ਸਿੰਘ, ਇਹ 2 ਭਰਾ ਨੇ, ਸਨਮਿਤ ਸਿੰਘ, ਤਨਮਿਤ ਸਿੰਘ, ਇਹਨਾਂ ਦੀ ਬਹੁਤ ਵੱਡੀ, ਜਦੋਂ ਅਸੀਂ ਬਹੁਤ ਸਾਰੇ ਯੰਗਸਟਰਸ ਦੇ ਵਿੱਚ ਜੁਝਾਰੂ ਯੋਧਿਆਂ ਦੀਆਂ ਪਿਕਚਰਸ, ਡਿਜ਼ਾਈਨਸ ਵਾਲੀਆਂ ਟੀ-ਸ਼ਰਟਸ ਔਰ ਬਹੁਤ ਸਾਰਾ ਹੋਰ ਇਸ ਕਿਸਮ ਦਾ ਮਟੀਰੀਅਲ ਜਿਹੜਾ ਉਹਨਾਂ ਨੇ ਆਪਣਾ ਬ੍ਰੈਡ ਐਂਡ ਬਟਰ ਦਾ ਵੀ ਆਧਾਰ ਬਣਾਇਆ, ਕਿਉਂਕਿ ਇੰਟਰਨੈਟ ਦੇ ਉੱਤੇ ਹੀ ਉਸ ਨੂੰ ਕਰਦੇ ਨੇ ਔਰ ਬੜਾ ਪਪੂਲਰ ਹੈ ਨਵੇਂ ਡਿਜ਼ਾਈਨ। ਉਹ ਸਨਮਿਤ ਸਿੰਘ, ਸੋ ਸਾਨੂੰ ਦੋਨੋਂ ਪਾਸਿਆਂ ਵੱਲੋਂ ਹੀ ਸੱਦਾ ਸੀ। ਸੋ ਅਸੀਂ
ਜਿਹੜੇ ਉਹਨਾਂ ਦੇ ਬਹੁਤ ਸਾਰੇ ਆਏ ਹੋਏ ਮਹਿਮਾਨ ਵੀ ਸਨ, ਜਿਨ੍ਹਾਂ 'ਚ ਕੁਝ ਇੰਗਲੈਂਡ ਤੋਂ ਐਕਟਿਵਿਸਟ ਦੂਸਰੇ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਅਸੀਂ ਮੈਸੇਜ ਲਏ ਨੇ, ਆਉਣ ਵਾਲੇ ਦਿਨਾਂ 'ਚ ਅਸੀਂ ਸਾਂਝੇ ਕਰਾਂਗੇ। ਸੋ ਇਹ ਇੱਕ ਕਾਰਨ ਸੀ ਅੱਜ ਹੀ ਵਾਪਸ ਆਏ ਹਾਂ ਔਰ 에ਅਰਪੋਰਟ ਤੋਂ ਸਿੱਧਾ ਅਸੀਂ ਦਰਸ਼ਕਾਂ ਦੀ ਹਾਜ਼ਰੀ ਦੇ ਵਿੱਚ ਕਚਹਿਰੀ ਦੇ ਵਿੱਚ ਪਹੁੰਚ ਗਏ ਜੀ। KP ਗਿੱਲ, ਹੁਣ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਲਗਾਤਾਰਤਾ ਨਾਲ ਉਹਨੂੰ ਟ੍ਰਿਬਿਊਟਸ ਦਿੱਤੇ, ਪੋਲਰਾਈਜੇਸ਼ਨ ਕੰਪਲੀਟ ਹੈ, ਸਿੱਖ ਜਿਹੜੀ ਮੁਰਦੇ ਹਨ, ਅਕਾਲੀ ਲੀਡਰਸ਼ਿਪ ਵੀ ਹੈ, ਉਹਨੇ ਵੀ ਡਿਜ਼ਿਸਟ ਕੀਤਾ ਕੁਝ ਵੀ ਕਹਿਣ ਤੋਂ, ਬਿਹਾਈਂਡ ਦਾ ਕਰਟਨ ਉਹ ਕੀ ਕਰਦੇ ਰਹੇ, ਜਾਂ ਉਹਨਾਂ ਨੇ ਇਜ਼ਹਾਰ ਆਲਮ ਨੂੰ ਕਿਵੇਂ ਵਡਿਆਇਆ ਹੋਇਆ ਹੈ, ਜਾਂ ਸੁਮੇਧ ਸੈਣੀ ਨਾਲ ਇਹਨਾਂ ਦੇ ਬਾਦਲਾਂ ਦੇ ਕੀ ਸਬੰਧ ਨੇ, ਜਾਂ ਸੁਰੇਸ਼ ਅਰੋੜਾ ਜਿਹੜਾ ਲਿਆਂਦਾ ਜੋ ਅਮਰਿੰਦਰ ਦਾ ਵੀ ਕਿਵੇਂ ਡਾਰਲਿੰਗ ਹੈ। ਪਰ 2-3 ਫੈਕਟਰ ਜਿਹੜੇ ਅੱਡ-ਅੱਡ ਮੈਂ 4 ਚੁਫੇਰੇ ਦੇਖ ਰਿਹਾ ਸੀ ਇਹਨਾਂ ਸਾਰੇ ਦਿਨਾਂ 'ਚ ਵੀ ਮੋਨੀਟਰ ਕਰਦੇ ਹਾਂ ਕਿ ਕੀ ਇਸ ਸਾਰੇ ਪੀਰੀਅਡ 'ਚ ਆਇਆ। ਇੱਕ ਅੱਜ ਜਿਹੜਾ ਮੈਨੂੰ ਬਹੁਤ ਚੰਗਾ ਰਾਈਟ ਅਪ ਲੱਗਾ, ਕ੍ਰਿਟੀਕਲ ਹੈ KP ਗਿੱਲ ਬਾਰੇ ਜੀ, ਲਿਖਿਆ ਵੀ ਇੱਕ IPS ਆਫਿਸਰ ਨੇ ਹੈ, ਜੰਮੂ ਐਂਡ ਕਸ਼ਮੀਰ ਰੈਂਕ ਦੇ, ਜੰਮੂ ਐਂਡ ਕਸ਼ਮੀਰ ਕਾਡਰ ਉਹਨੂੰ ਕਹਿੰਦੇ ਨੇ, ਕੈਡਰ ਦੇ ਜਿਹੜਾ ਰਿਟਾਇਰਡ ਹੈ, ਔਰ ਉਹਨੇ ਇਹਦਾ ਓਵਰਆਲ ਪੋਲ ਵੀ ਖੋਲ੍ਹਿਆ ਕਿ ਕਿਵੇਂ ਇੱਕ ਡਿਜ਼ਾਸਟਰ ਪੁਲਿਸ ਅਫਸਰ ਨੂੰ ਜਿਹਨੇ ਕਾਨੂੰਨ ਨੂੰ ਛਿੱਕੇ ਤੇ ਟੰਗਿਆ ਔਰ ਜਿਹਦੀ ਵਜ੍ਹਾ ਕਰਕੇ ਸੈਂਕੜਿਆਂ ਪੁਲਿਸ ਅਫਸਰ ਔਰ ਜਵਾਨ ਅਜੇ ਵੀ ਮੁਕੱਦਮਿਆਂ ਦੇ ਵਿੱਚ ਫਸੇ ਹੋਏ ਨੇ, ਔਰ ਉਹਨੂੰ ਕਿਵੇਂ ਇਹਨਾਂ ਨੇ ਯੂਲੋਜਾਈਜ਼ ਕੀਤਾ, ਕਿਵੇਂ ਉਹਨੂੰ ਲਾਰਜਰ ਦੈਨ ਲਾਈਫ ਬਣਾਇਆ। ਇੱਕ ਇਹ ਫੈਕਟਰ ਵੀ ਮੈਂ ਡਿਸਕਸ ਕਰਾਂਗਾ ਜੀ। ਦੂਸਰਾ ਪਾਰਟ, ਜਿਸ ਅੰਦਾਜ਼ ਦੇ ਵਿੱਚ ਜਦੋਂ ਉਹਨਾਂ ਨੇ, ਜਿਨ੍ਹਾਂ ਨੇ ਇਹਨੂੰ ਸੁਪਰ ਕਾਪ ਦੇ ਨਾਂ ਨਾਲ ਯਾਦ ਕਰਦਿਆਂ ਕਿਹਾ, ਔਰ ਇਸ ਕਿਸਮ ਦੇ ਸ਼ਬਦ ਉਹਨਾਂ ਨੇ ਟਰਮੀਨੇਟਰ ਆਫ ਖਾਲਿਸਤਾਨੀ ਟੈਰਰਿਜ਼ਮ, ਹੁਣ ਟਰਮੀਨੇਟਰ ਜਿਹੜਾ ਹੈ ਉਸ ਤੋਂ ਕਿਵੇਂ ਉਹਨਾਂ ਦੇ ਲਈ ਹਜ਼ਾਰਾਂ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਜਾਂ ਦੂਸਰਾ ਜੋ ਕੁਝ ਬਣਾ ਦਿੱਤਾ ਜਾਂ ਜਿਵੇਂ ਉਹਦਾ ਕੋਈ ਮਤਲਬ ਨਹੀਂ ਹੈ, ਉਹਨਾਂ ਨੂੰ ਤਾਂ ਉਹਨੂੰ ਕਹਿੰਦੇ ਨੇ ਜੀ ਉਹਨੇ ਦੇਸ਼ ਦੀ ਲੜਾਈ ਲੜੀ ਔਰ ਉਹਨੇ ਖਤਮ ਕਰ ਦਿੱਤਾ ਸਾਰਾ, ਐਨ ਕਲੀਨ ਕਰ ਦਿੱਤਾ, ਉਹ ਸਿਰ ਨਹੀਂ ਚੁੱਕਣਗੇ। ਈਵਨ ਟ੍ਰਿਬਿਊਨ ਵਰਗਾ ਜਿਹੜਾ ਐਡੀਟੋਰੀਅਲ ਹੈ ਟ੍ਰਿਬਿਊਨ ਦਾ, ਬੇਸ਼ੱਕ ਉਹਨੇ ਹੈਡਲਾਈਨ ਜਿਹੜਾ ਉਹਨਾਂ ਦਾ ਐਡੀਟਰ ਹਰੀਸ਼ ਖਾਰੇ ਨੇ ਦਿੱਤੀ, KPS ਗਿੱਲ ਵਾਜ਼ ਡਿਸਾਈਸਿਵ ਐਂਡ ਡਿਵਾਈਸਿਵ, ਜੀ ਬੜਾ ਉਹਦੇ ਫੈਸਲਾ ਲੈਣ ਦੀ ਜ਼ਰੂਰਤ ਸੀ, ਉਹਨੇ ਬੜੀ ਦਲੇਰੀ ਨਾਲ ਲਿਆ, ਪਰ ਨਾਲ ਉਹਨੇ ਕਿਹਾ ਜੀ ਡਿਵਾਈਸਿਵ ਵੀ ਸੀ। ਪਰ ਜਦੋਂ ਮੈਂ ਉਸ ਦੀ ਲਿਖਤ ਪੜ੍ਹਦੇ ਐਂਡ ਤੱਕ ਆਇਆ ਤੇ ਉਹਨੇ ਅਖੀਰ ਦੇ ਵਿੱਚ ਇਹ ਕਿਹਾ, ਇਟ ਇਜ਼ ਨੈਵਰ ਏ ਹੈਪੀ ਔਗਰੀ ਇਨ ਏ ਡੈਮੋਕ੍ਰੇਸੀ ਵੈਨ ਏ ਮੈਨ ਇਨ ਯੂਨੀਫਾਰਮ ਗੈਟਸ ਪੁੱਟ ਔਨ ਏ ਪੈਡੈਸਟਲ, ਬਟ ਲੈਟ ਦੇਅਰ ਬੀ ਨੋ ਮਿਸਟੇਕ, ਇਫ ਪੰਜਾਬ ਹੈਜ਼ ਨੋਨ ਪੀਸ ਇਟ ਇਜ਼ ਬਿਕੋਜ਼ ਆਊਟ ਦੇਅਰ ਵਾਜ਼ ਏ ਮੈਨ ਕਾਲਡ KPS ਗਿੱਲ। ਹੁਣ ਤੁਸੀਂ ਇਹ ਦੇਖੋ ਵੀ ਇਹ ਟ੍ਰਿਬਿਊਨ ਮੋਸਟ ਰੈਪਿਊਟਡ ਪੇਪਰ ਜਿਹੜਾ ਹੈ ਉਹ ਨਾਰਥ ਇੰਡੀਆ ਦਾ ਔਰ ਇੱਕ ਸਿੱਖ ਦਿਆਲ ਸਿੰਘ ਮਜੀਠੀਆ ਦਾ ਫਾਊਂਡ ਕੀਤਾ, ਉਹਨੇ ਬਾਕੀ ਸਭ ਨੂੰ ਉਹਨੇ ਕਿਹਾ ਜੀ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇੱਕ ਬੰਦੇ ਦੀ ਬਦੌਲਤ ਪੰਜਾਬ ਦੇ ਵਿੱਚ ਪੀਸ ਰਿਟਰਨ ਹੋਈ। ਪਰ ਜਦੋਂ ਤੁਸੀਂ ਇਹਨਾਂ ਦੇ ਦੂਸਰੇ ਐਸਪੈਕਟਸ ਨੂੰ ਦੇਖਦੇ ਹੋ ਕਿ ਇੱਕ ਆਰਟੀਕਲ ਜਿਹੜਾ ਖਾਸ ਤੌਰ ਦੇ ਉੱਤੇ ਉਹਨਾਂ ਦੇ, ਮੈਂ ਬਸੰਤ ਰਾਠੇ IPS ਵਾਲਾ ਤਾਂ ਬਾਅਦ ਚ ਦੇਖਦੇ, ਇੱਕ ਪੱਤਰਕਾਰ ਜਗਤਾਰ ਸਿੰਘ ਦਾ ਜਿਹੜਾ ਇਹਨੇ ਕਿਤਾਬ ਵੀ ਲਿਖੀ ਹੋਈ ਹੈ ਖਾਲਿਸਤਾਨੀ ਸਟਰਗਲ ਤੇ, ਇਹ ਲੈਫਟਿਸਟ ਵਿਚਾਰਧਾਰਾ ਦਾ ਹੈਗਾ ਬੰਦਾ, ਔਰ ਇਹਨੇ ਜਿਹੜਾ ਉਹ ਖਾਸ ਤੌਰ ਦੇ ਉੱਤੇ ਇਹ ਜ਼ਿਕਰ ਕੀਤਾ ਕਿ ਈਵਨ ਹੁਣ KP ਗਿੱਲ ਤਾਂ ਇੱਕ ਧੂਤਾ ਜਿਹੜਾ ਕਿ ਜਿਹਨੂੰ ਰੱਖ ਕੇ ਸਾਹਮਣੇ ਚੱਲ ਰਿਹਾ ਸੀ ਪੰਜਾਬ 'ਚ, ਫੌਜ ਨੇ ਕੀ ਰੋਲ ਪਲੇ ਕੀਤਾ, ਫੌਜ ਕਿਸ ਲੈਵਲ ਤੇ ਇਨਵੋਲਵ ਸੀ ਪੰਜਾਬ ਦੀ ਜਵਾਨੀ ਦੇ ਕਾਂਡ, ਔਰ ਉਸ ਵੇਲੇ ਜਿਹੜਾ ਪੰਜਾਬ ਦਾ ਇੰਟੈਲੀਜੈਂਸ ਚੀਫ ਸੀ OP ਸ਼ਰਮਾ, ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਜਦੋਂ ਇਸ ਕਿਸਮ ਦੇ ਚਿਹਰੇ, ਜੇ ਰਣਜੀਤ ਸਿੰਘ ਦਿਆਲ ਲੈਫਟੀਨੈਂਟ ਜਨਰਲ ਹੈ ਜੂਨ 84 ਦੇ ਭਾਰਤੀ ਫੌਜ ਦੇ ਹਮਲੇ ਵੇਲੇ, ਕੁਲਦੀਪ ਸਿੰਘ ਬਰਾੜ, ਹੋਰ ਕਿਸੇ ਦੇ ਨਾਂ ਨਾਲ ਸਿੰਘ ਲਿਖਣ ਨਾ ਲਿਖਣ, ਇਹ ਜਦੋਂ ਇਹਨਾਂ ਦੇ ਨਾਂ ਲਿਖਦੇ ਨੇ ਇਹਨੂੰ ਯਕੀਨੀ ਬਣਾਉਂਦੇ ਨੇ ਕਿ ਅਸੀਂ ਰਣਜੀਤ ਦਿਆਲ ਜਾਂ ਕੁਲਦੀਪ ਬਰਾੜ ਕਵਾਂਗੇ ਕਿਉਂਕਿ ਸਾਡੇ ਲਈ ਇਹ ਸਿੱਖ ਨਹੀਂ ਨੇ, ਲੇਕਿਨ ਉਹ ਯਕੀਨੀ ਬਣਾਉਂਦੇ ਨੇ ਦੱਸਣ ਦੇ ਲਈ ਕਿ ਜੀ ਦੇਖੋ, ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹਨਾਂ ਦਾ ਜਿਹੜਾ ਚੀਫ ਜਨਰਲ ਹੈ ਉਹ ਤਾਂ ਵੈਦ ਹੈ ਜਿਹੜਾ ਬੈਠਾ ਹੋਇਆ, ਔਰ ਫੈਸਲਾ ਇੰਦਰਾ ਗਾਂਧੀ ਦਾ। ਹੁਣ ਬਹੁਤ ਵਾਰ ਸਾਡੀ ਨਫ਼ਰਤ ਰਣਜੀਤ ਦਿਆਲ ਜਾਂ ਕੁਲਦੀਪ ਬਰਾੜ ਲਈ, ਐਂਡ ਆਫ ਕੋਰਸ ਜਿਹੜੇ ਚਿਹਰੇ ਸਾਹਮਣੇ ਆਉਂਦੇ ਨੇ, ਇਸੇ ਤਰ੍ਹਾਂ KP ਗਿੱਲ ਦੇ ਬਿਹਾਈਂਡ ਕਿੰਨੀ ਵੱਡੀ ਸਟੇਟ ਮਸ਼ੀਨਰੀ, ਜਿਨ੍ਹਾਂ ਨੇ ਕਿਸ ਲੈਵਲ ਤੱਕ ਜਾ ਕੇ ਇਸ ਸ਼ਰਾਬੀ, ਅਲਕੋਹਲਿਕ ਔਰ ਇਸ ਬਦ ਇਖਲਾਕ ਆਦਮੀ ਨੂੰ
ਉਹਨਾਂ ਨੇ ਜਿਹੜਾ ਪ੍ਰਮੋਟ ਕੀਤਾ। ਇਹਦੇ ਬਾਵਜੂਦ ਕਿ ਕ੍ਰਿਮੀਨਲ ਕਨਵਿਕਸ਼ਨ ਹੋਈ ਰੂਪਲ ਦਿਓਲ ਬਜਾਜ, ਜਿਹਦੇ ਨਾਲ ਇਹਨੇ ਪਬਲਿਕ ਪਲੇਸ ਦੇ ਉੱਤੇ ਜਿਹੜਾ ਇੱਕ ਪਾਰਟੀ ਦੇ ਦੌਰਾਨ ਜਿਸ ਕਿਸਮ ਦੀ ਹਰਕਤ ਕੀਤੀ, ਅਦਾਲਤ ਦੇ ਵਿੱਚ 17 ਸਾਲ ਉਸ ਬੀਬੀ ਨੇ, ਉਹ ਵੀ IAS ਹੈ ਜੀ, ਉਹਦਾ ਘਰ ਵਾਲਾ ਵੀ, ਉਹ ਲੜੇ। ਔਰ ਉਸ ਵੇਲੇ ਈਵਨ ਜਿਹੜਾ ਗਵਰਨਰ ਸੀ ਪੰਜਾਬ ਦਾ, ਜਦੋਂ ਇਹ ਰੂਪਲ ਦਿਓਲ ਬਜਾਜ ਕੇਸ ਸਾਹਮਣੇ ਆਇਆ, ਉਹਦੇ ਤੇ ਬਹੁਤ ਦਬਾਅ ਰਿਹਾ ਵੀ ਉਹ ਵਾਪਸ ਲੈਣ, ਤੇ ਗਵਰਨਰ ਨੇ ਕਿਹਾ ਸੀ ਕਿ ਜੀ ਜੇ ਉਹਨੇ ਹਰਕਤ ਕੀਤੀ ਤੇ ਹੀ ਵਾਸ ਲਿਟਲ ਡਰੰਕ। ਔਰ ਉਸ ਵੇਲੇ ਔਰ ਹੁਣ ਜਦੋਂ ਇਹਨੂੰ ਸਾਰੇ ਸ਼ਰਧਾਂਜਲੀਆਂ ਦੇਣ ਵਾਲੇ ਨੇ, ਔਰ ਜਿਹੜੇ ਉਹਨਾਂ ਦੇ ਵਿੱਚ ਔਰਤਾਂ ਵੀ ਕੁਝ ਰਾਈਟ ਅਪ ਕਰ ਲਿਖਣ ਵਾਲੀਆਂ, ਉੱਥੇ ਜੇ ਕੋਈ ਅਦਰਵਾਈਜ਼ ਹੋਏ ਤਾਂ ਫੈਮਿਨਿਸਟ ਬਣ ਜਾਂਦੀਆਂ। ਇਹਨਾਂ ਨੂੰ ਇਹ ਭੁੱਲ ਗਿਆ ਵੀ ਇਸ ਕ੍ਰਿਮੀਨਲ ਨੇ ਪਬਲਿਕਲੀ ਇੱਕ ਰੈਪਿਊਟਡ ਔਰਤ ਦੇ ਨਾਲ, ਇੱਕ IAS ਆਫੀਸਰ ਨਾਲ ਕੀ ਸਲੂਕ ਕੀਤਾ, ਔਰ ਅਦਾਲਤ ਨੇ ਉਹਨੂੰ ਉਹਦੇ ਲਈ ਸਜ਼ਾ ਦਿੱਤੀ, ਕਨਵਿਕਟ ਕੀਤਾ ਉਹਨੂੰ। ਔਰ ਇਹ ਵੱਖਰੀ ਗੱਲ ਹੈ ਕਿ ਵੀ ਜੱਜ ਕਨਵਿਕਸ਼ਨ ਦੇ ਕੇ ਵੀ ਉਹਨੇ ਕੋਈ ਜੇਲ੍ਹ ਨਹੀਂ ਦਿੱਤੀ ਜਾਂ ਦੂਜੇ ਨਹੀਂ ਦਿੱਤੀ, ਬਟ ਔਨ ਰੈਕਰਡ ਉਹ ਕਨਵਿਕਟਡ ਹੈ। ਕਨਵਿਕਟਡ ਕ੍ਰਿਮੀਨਲ ਜਿਹੜਾ ਹੈ ਉਹਨੂੰ ਇਹ ਕਿਸ ਹੱਦ ਤੱਕ ਯੂਲੋਜਾਈਜ਼ ਕਰ ਰਹੇ ਨੇ। ਔਰ ਇਹਨੇ ਜਗਤਾਰ ਸਿੰਘ ਨੇ ਆਪਣਾ ਇਸ ਗੱਲ ਨੂੰ ਮੰਨਿਆ ਕਿ ਵੀ ਉਹਨੇ ਕਿਹਾ ਕਿ ਵੀ he used structured violence to outcompete violence by non-state actors, outcompete, ਕਿ ਵੀ ਉਹਨੇ ਵੀ ਜਿਹੜੀ ਹੈ ਉਹ ਵਿਉਂਤਬੰਧਕ ਸਟਰਕਚਰਲ ਢਾਂਚੇ ਵਾਲੀ ਹਿੰਸਾ ਯੂਜ਼ ਕੀਤੀ। However, his own actions came under scrutiny by the very people whom he had made relevant. ਉਹਨਾਂ ਨੇ ਉਹਦੇ ਤੇ after they became relevant, these were players sent their hero back to the barracks, ਕਿ ਉਹ ਵਾਪਸ ਚਲਾ ਗਿਆ। Low profile OP Sharma, who succeeded him but was the intelligence chief before that, claimed while leaving the state that the operations were planned by him while Gill was only the public face. He was on record. ਹੁਣ ਇਹ OP ਸ਼ਰਮਾ ਜਿਹੜਾ ਪਹਿਲਾਂ ਇੰਟੈਲੀਜੈਂਸ ਚੀਫ ਸੀ, ਔਰ ਜਦਨ 31 ਅਗਸਤ 1995 ਨੂੰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਬੇਅੰਤ ਸਿੰਘ ਉਹ ਮਾਰਿਆ ਜਾਂਦਾ ਹੈ, ਔਰ ਨਾਲ 1.5 ਦਰਜਨ ਦੇ ਕਰੀਬ ਕੌਪ ਵੀ, ਇਹ ਨੈਕਸਟ ਡੇ ਇਹਨੂੰ ਰਿਜ਼ਾਈਨ ਕਰਨਾ ਪੈਂਦਾ। ਔਰ ਇਹਦੀ ਸਭ ਤੋਂ ਵੱਡੀ, ਹੁਣ ਜਦੋਂ ਸੁਪਰ ਕੌਪ ਇਹ ਉਹ ਕਰ ਰਹੇ ਨੇ, ਜਿਹੜਾ ਆਪਣੇ ਚੀਫ ਮਿਨਿਸਟਰ ਜਿਹਦੇ ਹੁਕਮਾਂ ਦੇ ਥੱਲੇ ਉਹਨੇ ਪੰਜਾਬ ਦੇ ਵਿੱਚ ਇੱਕ ਜਨਰੇਸ਼ਨ ਵਾਈਪ ਆਊਟ ਕੀਤੀ, ਉਹਨੂੰ ਪ੍ਰੋਟੈਕਟ ਨਹੀਂ ਕਰ ਸਕਿਆ, ਰਾਦਰ 1.5 ਦਰਜਨ ਨਾਲ ਪੁਲਸੀਏ ਵੀ ਮਾਰੇ ਗਏ, ਉਹਦੀ ਕਿਸ ਕਿਸਮ ਦੀ ਸਕਸੈਸ ਹੈ। ਪਰ ਇਹ ਜਗਤਾਰ ਸਿੰਘ ਪੱਤਰਕਾਰ ਇਹ ਕਹਿੰਦਾ ਕਿ OP ਸ਼ਰਮਾ ਨੇ ਇਸ ਗੱਲ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਸੀ ਕਿ ਵੀ ਜੋ ਵੀ ਕੀਤਾ ਮੈਂ ਕੀਤਾ ਸੀ, ਅਸੀਂ ਇੰਟੈਲੀਜੈਂਸ ਨੇ ਕੀਤਾ, ਇਹਨੂੰ ਤਾਂ ਅਸੀਂ ਸਿਰਫ ਇੱਕ ਚਿਹਰੇ ਦੇ ਤੌਰ ਦੇ ਉੱਤੇ ਜਿਹੜਾ ਉਹ ਇਸਤੇਮਾਲ ਕੀਤਾ, ਉਸ ਤੋਂ ਬਿਯੋਂਡ ਜਿਹੜਾ ਇਹਦਾ ਕੋਈ ਰੋਲ ਨਹੀਂ ਸੀ। ਹੁਣ ਦੂਸਰਾ ਫੌਜ ਦਾ ਰੋਲ, ਹੁਣ ਬਹੁਤ ਸਾਰਿਆਂ ਨੂੰ ਲੱਗਣ ਲੱਗ ਗਿਆ ਵੀ ਅੱਛਾ ਪੁਲਿਸ ਨੇ KP ਗਿੱਲ ਓਨਲੀ ਪਰਸਨ, ਜਿਵੇਂ ਟ੍ਰਿਬਿਊਨ ਦਾ ਕਹਿੰਦਾ, ਉਹਨੇ ਵਾਈਪ ਆਊਟ ਕੀਤਾ। ਹੁਣ ਇੱਕ ਆਰਟੀਕਲ ਅੱਜ ਲੈਫਟੀਨੈਂਟ ਜਨਰਲ KJ ਸਿੰਘ, ਇਹ ਰਿਟਾਇਰਡ ਹੈ, ਉਹਦਾ ਸਮਾਰਟ ਪੁਲਿਸਿੰਗ ਏ ਰੀਅਲ ਟ੍ਰਿਬਿਊਟ ਟੂ ਦਾ ਸੁਪਰ ਕੌਪ, ਇਸ ਟਾਈਟਲ ਦੇ ਥੱਲੇ ਉਹਨੇ ਦਿੱਤੇ। ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਉਹਨੂੰ ਪੁਲਿਸ ਜਨਰਲ ਥਾਂ ਇਹ ਕਹਿ ਰਹੇ। ਪਰ ਜਿਹੜੀ ਗੱਲ ਮੇਰਾ ਜਿਸ ਦੇ ਉੱਤੇ ਧਿਆਨ ਗਿਆ, ਉਹਦੇ ਚ ਆਰਮੀ ਦਾ ਕੀ ਰੋਲ ਹੈ। ਹੁਣ ਇਹ ਤਾਂ ਇੱਕ ਬਿਲਕੁਲ ਉਹਨੇ OP ਸ਼ਰਮਾ ਨੇ ਠੀਕ ਕਿਹਾ ਵੀ ਇਹ ਤਾਂ ਇੱਕ ਧੂਤਾ, ਇੱਕ ਸਿੱਖ ਫੇਸ, ਇੱਕ ਐਰੋਗੈਂਟ ਬੰਦਾ ਜਿਹੜਾ ਉਹ ਖੜਾ ਕੀਤਾ ਸੀ। ਹੁਣ ਇਹਦੇ ਚ ਇਹ ਜਿਹੜਾ ਉਹਨੂੰ ਗਿੱਲ ਨੂੰ ਟ੍ਰਿਬਿਊਟ ਦੇ ਰਿਹਾ KJ ਸਿੰਘ, ਉਹ ਕਹਿ ਰਿਹਾ in all our eulogizing, it will only be fair to spare a thought for two of his key enablers, ਕਿ ਬਈ ਇਹ ਜਿਹੜੇ ਉਹਨੂੰ ਸਾਰਾ ਕ੍ਰੈਡਿਟ ਦੇ ਰਹੇ ਨੇ, ਦੋ ਜਿਹੜੇ ਨੇ ਹੋਰ ਉਹਨਾਂ ਵੱਲ ਵੀ ਅਸੀਂ ਧਿਆਨ ਦਈਏ। His predecessor Julio Ribeiro, another super top cop but of different genre, an expert in the art of optimizing hard and soft powers, ਕਿ ਜੀ ਜੂਲੀਅਸ ਸੀਜ਼ਰ ਜਿਹਨੇ ਬੁਲਟ ਫਾਰ ਬੁਲਟ ਲਿਖਿਆ, ਜਿਹਨੇ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਐਨਕਾਊਂਟਰਸ ਦੀ। ਪਰ ਹੁਣ ਇਹ ਦੂਸਰੇ ਦੀ ਗੱਲ ਜਿਹਦੇ ਵੱਲ ਮੈਂ ਇਸ਼ਾਰਾ ਦੇ ਰਿਹਾ, ਸੈਕੰਡ ਵਾਜ਼ ਦਾ ਆਰਮੀ ਅੰਡਰ ਦਾ ਲੈਜੈਂਡਰੀ ਵੈਸਟਰਨ ਆਰਮੀ ਕਮਾਂਡਰ ਲੇਟ ਜਨਰਲ BC ਜੋਸ਼ੀ। ਹੁਣ ਇਹ BC ਜੋਸ਼ੀ ਹੈ, ਹੁਣ ਮਰ ਚੁੱਕਾ ਹੈ, ਔਰ ਇਹ ਵੈਸਟਰਨ ਕਮਾਂਡ ਦਾ ਜਿਹੜਾ ਹੈ ਉਹ ਲੈਫਟੀਨੈਂਟ ਜਨਰਲ ਸੀ BC ਜੋਸ਼ੀ, ਜਿਹਨੇ ਪੰਜਾਬ 'ਚ ਸਿੱਖ ਜਵਾਨੀ ਦੇ ਮਾਰਨ ਦੇ ਵਿੱਚ ਮੇਨ ਰੋਲ ਅਦਾ ਕੀਤਾ। He not only empowered and coordinated with the police, but willingly remained in the background. ਉਹਨੇ ਕਿਹਾ ਜੀ ਉਹਨੇ ਸਿਰਫ ਕੋਆਰਡੀਨੇਟ ਜਾਂ ਪੁਲਿਸ ਦੇ ਨਾਲ ਹੀ ਨਹੀਂ, ਜਾਣਬੁੱਝ ਕੇ ਉਹ ਪਿੱਛੇ ਰਹੇ, ਜਿਹੜਾ ਅਗਲਾ ਚਿਹਰਾ ਰੱਖਿਆ ਉਹਨੂੰ ਰੱਖਿਆ। ਸੋ ਜਦੋਂ ਹੁਣ ਇਹ ਹੋਏ ਜੀ, ਦੇਖੋ ਜੀ ਪੁਲਿਸ ਨੇ ਪੁਲਿਸ ਨੂੰ ਮਾਰਤਾ, ਸਿੱਖ ਵੀ ਉਹ ਸੀ ਨਹੀਂ, ਇਹ ਜਿਹੜਾ ਸਾਰੀ ਲੜਾਈ ਸਿੱਖਾਂ ਨੇ
10 ਸਾਲ ਲੜੀ ਹੈ ਜੁਝਾਰੂ ਸੰਘਰਸ਼, ਇਹ ਭਾਰਤ ਦੀ ਫੌਜ ਦੇ ਨਾਲ ਲੜੀ ਹੈ। ਔਰ ਜਿਹੜੀ ਫੌਜ ਨੇ ਓਪੀ ਸ਼ਰਮਾ ਵਰਗਾ ਜਿਹੜਾ ਇੰਟੈਲੀਜੈਂਸ ਵਾਲਾ, ਉਹ ਇੰਟੈਲੀਜੈਂਸ ਗੈਦਰਿੰਗ 'ਚ ਹੈ, ਇਹ ਧੂਤਾ ਖੜਾ ਕੀਤਾ ਹੋਇਆ। ਔਰ ਵੈਸਟਰਨ ਕਮਾਂਡ, ਕਿਉਂਕਿ ਪੰਜਾਬ ਵੈਸਟਰਨ ਕਮਾਂਡ ਦੇ ਥੱਲੇ ਹੈ, ਉਸ ਦੇ ਵਿੱਚ ਉਹਦਾ ਰੋਲ ਹੈ। ਔਰ ਫਿਰ ਇੱਥੇ ਇਹ ਉਹਨੂੰ ਥੋੜਾ ਜਿਹਾ ਇਸ ਤੇ ਰਿਗਰੈਟ ਵੀ ਕਰਦਾ। He not only empowered and coordinated with the police, but willingly remained in the background. There has been a feeling in many quarters that the army didn't get its due, but he understood that army has to remain focused on its primary role of conventional war and not get bogged down in the internal security complexities. Success has many fathers, but General Joshi thought of ਲੌਂਗ ਟਰਮ ਨੈਸ਼ਨਲ ਇੰਟਰਸਟ। ਕਹਿੰਦਾ ਵੀ ਆਰਮੀ ਨੂੰ ਇਹ ਸੀ ਕਿ ਜੀ ਕੰਮ ਅਸੀਂ ਕੀਤਾ ਤੇ ਕ੍ਰੈਡਿਟ ਕਿਤੇ ਜਾ ਰਿਹਾ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਹ ਨਜ਼ਰ ਆਇਆ ਵੀ ਇਹ ਕੋਈ ਫੌਜ ਆਪਣੇ ਸ਼ਹਿਰੀਆਂ ਨੂੰ ਮਾਰਨ ਲਈ ਥੋੜੀ ਹੈ, ਉਹਨਾਂ ਦੇ ਸਾਹਮਣੇ ਤਾਂ ਦੂਜਾ ਹੈ ਵੀ ਚਲੋ ਤੁਸੀਂ ਚੁੱਪ ਕਰਕੇ ਲੈਣ ਦਿਓ ਇਹਨੂੰ ਹੀ ਕ੍ਰੈਡਿਟ। ਔਰ ਇਹਨੇ ਇਹ ਕਿਹਾ ਕਿ ਜੀ ਵਿਕਟਰੀ ਹੈਜ਼ ਮੈਨੀ ਫਾਦਰਸ, ਕਿ ਵੀ ਜਿੱਤ ਅਸਲ 'ਚ ਫੌਜ ਦੀ ਹੈ, ਜਿਸ ਫੌਜ ਨੇ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਖਾਤਮਾ ਕੀਤਾ। ਪਰ ਚਲੋ ਜੇ ਇੱਕ ਪਿਓ ਹੋਰ ਜਿੱਤ ਦਾ ਬਣ ਗਿਆ ਗਿੱਲ, ਹਾਲਾਂਕਿ ਜਿਹੜਾ ਕੰਪਲੀਟ ਐਕਸਪ੍ਰੈਸ਼ਨ ਹੈ ਇਹ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਜੀ, ਕਿ ਹਾਰ ਯਤੀਮ ਹੁੰਦੀ ਹੈ, ਜਿੱਤ ਦੇ ਕਈ ਬਾਪੂ ਹੁੰਦੇ ਨੇ। ਜਦੋਂ ਤੁਸੀਂ ਕਿਸੇ ਪ੍ਰੋਜੈਕਟ ਨੂੰ ਸਕਸੈਸਫੁਲੀ ਹਾਸਲ ਕਰ ਦਿਓਗੇ, ਮੈਂ ਆਈਡੀਆ ਦਿੱਤਾ ਜੀ, ਮੈਂ ਉਹਨੂੰ ਕਿਹਾ, ਮੈਂ ਕੰਟੈਕਟ ਦਿੱਤਾ, ਮੈਂ ਫਲਾਣਾ ਕੀਤਾ, ਤੇ ਜੇ ਕੋਈ ਚੀਜ਼ ਕਲੈਪਸ ਹੋ ਜਾਂਦੀ ਹੈ ਫਿਰ ਉਹ ਕਹਿੰਦੇ ਨੇ ਉਹਦੀ ਗਲਤੀ ਹੈ, ਉਹਦੀ ਗਲਤੀ ਹੈ, ਉਹਦੀ ਹੈ। ਉਹਨੂੰ ਹੀ ਕਹਿੰਦੇ ਨੇ ਕਿ ਡਿਫੀਟ ਇਜ਼ ਐਨ ਆਰਫਨ। ਹਾਰ ਦੀ ਜ਼ਿੰਮੇਵਾਰੀ ਲੈਣ ਲਈ ਕੋਈ ਤਿਆਰ ਨਹੀਂ ਹੁੰਦਾ, ਯਤੀਮ ਹੁੰਦੇ ਨੇ। ਸੋ ਇਹਨੂੰ ਹੀ ਇਹ ਕਹਿ ਰਿਹਾ ਲੈਫਟੀਨੈਂਟ ਜਨਰਲ ਜਿਹੜਾ ਲਿਖ ਲਿਆ ਕਿ ਵਿਕਟਰੀ ਹੈਜ਼ ਮੈਨੀ ਫਾਦਰ। ਫੌਜ ਨੂੰ ਇਹ ਲੱਗਾ ਵੀ ਅਸੀਂ ਇੰਨਾ ਕੁਝ ਕੀਤਾ, ਸਾਨੂੰ ਕ੍ਰੈਡਿਟ ਨਹੀਂ ਮਿਲਿਆ, ਪਰ ਉਹਨੂੰ ਫਿਰ ਲੱਗਾ ਕਿ ਵੀ ਕੋਈ ਗੱਲ ਨਹੀਂ ਹੈ, ਇਹ ਸਾਨੂੰ ਜਿਹੜਾ ਅਸੀਂ ਤਾਂ ਨੈਸ਼ਨਲ ਆਰਮੀ ਹੈ ਔਰ ਇਹ ਕ੍ਰੈਡਿਟ ਇਹਨਾਂ ਨੂੰ ਲੈਣ ਦਿਓ। ਔਰ ਜਿਹੜੀ ਗੱਲ ਇਸ ਜਿਹੜਾ ਮੈਂ ਬਸੰਤ ਰਾਤ ਜਿਹੜਾ IPS ਕਾਡਰ ਦਾ ਉਹਦੀ ਗੱਲ ਕਰਦਾ, ਉਹਨੇ 2-3 ਫੈਕਟਰ ਬੜੇ ਦਿਲਚਸਪ ਲਿਆਂਦੇ ਜਿਹੜੇ ਕਿ ਕਿਸੇ ਵੀ ਹੋਰ ਨੇ ਨਹੀਂ ਕੀਤਾ। ਉਹਦੇ 'ਚ ਉਹਨੇ ਮੱਚ ਹਾਈਪਡ ਕਿਹਾ, ਉਹਨੇ ਕਿਹਾ ਜੀ ਕਿੰਨੀ ਹਾਈਪ ਕ੍ਰੀਏਟ ਕਰ ਦਿੱਤੀ ਹੈ ਇਹਦੇ ਗਿੱਲ ਦੇ ਦੁਆਲੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਾਈ ਦਾ ਟਾਈਮ ਗਿੱਲ ਰਿਟਾਇਰਡ ਫਰਮ IPS in 1995, the state government of the day faced with the increasing number of lawsuits against more than 500 police personnel had set up a separate litigation wing under an inspector general. By May 1997, 1,100 petitions were filed in different courts. ਉਹਨੇ ਕਿਹਾ 500 ਪੁਲਿਸ ਅਫਸਰਾਂ ਤੇ ਕੇਸ ਰਜਿਸਟਰ ਹੋਏ, 1100 ਪੈਟੀਸ਼ਨਾਂ ਕੋਰਟਾਂ 'ਚ ਗਈਆਂ, 1200 cases were registered against police officials, 1200 ਕੇਸ ਰਜਿਸਟਰ ਹੋਏ। In the aftermath of Gill's war on terror, Punjab police was facing 85 CBI and 91 judicial probes, 85 CBI investigations, 91 judicial probe, 30 policemen were in jail, 30 jail ਚ ਗਏ, around 100 were out on bail, and 140 including 7 SPs were facing prosecution. ਉਹਨਾਂ ਦਾ SPਆਂ ਦਾ ਹਾਲ ਹੋਇਆ। The CBI on the direction of the National Human Rights Commission was also probing 2,000 cases involving partially identified or unidentified bodies and mass cremations and disappearances from police custody. ਉਹਨੇ ਕਿਹਾ ਜੀ 2000 ਕੇਸਾਂ ਦੀ ਇਨਵੈਸਟੀਗੇਸ਼ਨ ਔਰ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਫਾਈਨਲੀ ਉਹਨਾਂ ਨੂੰ ਕੰਪਨਸੇਸ਼ਨ ਵੀ ਦਿੱਤਾ। In those 2 years alone, the state government had to shell out as much as rupees 80 lakh as compensation in 18 cases. 18 ਕੇਸਾਂ ਦੇ ਵਿੱਚ 80 ਲੱਖ ਰੁਪਇਆ ਸਟੇਟ ਗਵਰਨਮੈਂਟ ਨੂੰ ਜਿਹੜਾ ਕੰਪਨਸੇਸ਼ਨ ਦੇਣਾ ਪਿਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਦੋਂ ਨੈਕਸਟ ਆਇਆ ਇੰਸਪੈਕਟਰ ਜਨਰਲ, 723 ਕੰਪਲੇਂਟਸ ਆਫ ਹਾਈ ਹੈਂਡedness ਅਗੇਂਸਟ ਦਾ ਪੁਲਿਸ within 3 months ਔਰ 15% ਆਫ them related to corruption. ਸੋ ਇਹ ਲੰਬਾ ਚੌੜਾ ਪਾਰਟ ਹੈ। ਫਿਰ ਉਹਨੇ ਅਜੀਤ ਸੰਧੂ ਦੇ ਸੁਸਾਈਡ ਦੀ ਗੱਲ ਕੀਤੀ। ਉਹਨੇ ਕਿਹਾ ਉਹ ਵੀ ਮਈ ਦੇ ਮਹੀਨੇ 'ਚ ਮਰਿਆ ਸੀ 20 ਸਾਲ ਪਹਿਲਾਂ, ਕਿਉਂਕਿ ਉਹਨੂੰ ਲੱਗਾ ਕਿ ਜੀ ਸਾਨੂੰ ਵਰਤਿਆ ਔਰ ਉਸ ਦੇ ਵਿੱਚ ਜਿਹੜਾ ਹੋਰ ਕਿਸੇ ਦਾ ਰੋਲ ਨਹੀਂ ਆਇਆ। ਪਰ ਇੱਕ ਪਾਰਟ ਜਿਹੜਾ ਮੇਰੇ ਵੀ ਮਾਈਂਡ 'ਚ ਨਹੀਂ ਸੀ, ਉਹਨੇ ਰਾਜੀਵ ਗਾਂਧੀ ਬੇਨਜ਼ੀਰ ਭੁੱਟੋ ਅਕੋਰਡ ਦੀ ਗੱਲ ਕੀਤੀ। ਇਸ ਉਹਨੇ ਕਿਹਾ ਦਾ ਗ੍ਰੇਟ ਮੈਨ ਮੇਕ ਹਿਸਟਰੀ ਮੋਡ ਆਫ ਸੋਸ਼ੋਲੋਜੀਕਲ ਐਕਸਪਲੇਨੇਸ਼ਨ ਇਜ਼ ਏ ਸ਼ੈਲੋ ਵੇ ਆਫ ਲੁਕਿੰਗ ਐਟ social reality. ਸਮਾਜਿਕ ਤੌਰ ਤੇ ਕੀ ਹੈ ਕਹੋ ਜੀ, great men make history. It is neither objective in its understanding nor reliable in its judgment. Those who claim terrorism in Punjab died a painful death because of Gill's extra legal counter-terrorist operation need to understand the politico-economic milieu of that fateful decade.
the tacit understanding between Benazir Bhutto and Rajiv Gandhi had a substantive role to play in cutting off Islamabad's support to Khalistan terrorist groups and their political mentors. ये गल गलत नहीं है कि राजीव गांधी और बेनज़ीर भुट्टो का समझौता होया सी और बेनज़ीर भुट्टो ने मारे जाण तो कुछ दिन पहला एक भारती मैगजीन ਨੂੰ इंटरव्यू ਦਿੱਤਾ ਸੀ कि जी साडा समझौता सी कि भी उस वेले पंजाब च सीरीयस प्रॉब्लम सी उन्हां लई कि जी तुसीं साडी मदद करो और इंडिया जिहड़ा है इस दे इवज दे विच सियाचिन ग्लेशियर तो अपनियां फौजां हटाएगा। उन्हें कहा जी असीं अपना पार्ट पूरा कीता लेकिन राजीव गांधी ने जिहड़ा है वो अपना वादा नहीं निभाया और फिर कुलदीप नैयर ने भी किसी राइट अप दे विच कहा सी कि जी वो राजीव गांधी करना चाहता सी पर उन्होंने फौज ने नहीं सी करन दिता। सो जाहिर है कि ये पार्ट भी जिहड़ा बाकी सब ने भुलाया कि भी ये कोई कला कोई केपी गिल जिवें उन्हें कहा लैफ्टिनेंट जनरल ने भी काम तो फौज दा और किवें इहनूं धूते दे जां ओपी शर्मा ने कहा जी इंटैलीजेंस दा असीं जिहड़ा इस सारे नूं हैंडल कीता। फिर उन्होंने कहा भी पंजाब दे पिंडां दे विच भी क्योंकि हमदर्दी घटी ब्लैक कैट्स विच वाड़ दिते और इस सारे दी वजह करके हाँ एक पार्ट जिहड़ा किसी ने नहीं कहा कि भाई ये बंदे ने सिर्फ जिहड़ा इस लैवल दी एक्सट्रा जुडिशियल किलिंग नहीं कीतियां। 14 साल ये इंडियन हॉकी फैडरेशन का प्रेजिडेंट रहा और इस हद तक हॉकी नूं डेग दिता। अंग्रेज़ां ने 1928 दे विच जिहड़ा वो हॉकी लियांदी सी। 1930 का जो जिक्र हुंदा है बर्लिन ओलंपिक का जिक्र हुंदा है कि ध्यान चंद वर्गा वो इन्ने क गोल मारदा सी कि भी उहदी हॉकी स्टिक उन्होंने देखा भी गूंद तो नहीं लगी हुई। सो हॉकी का मतलब ही ये हुंदा सी। इंडिया और बाद दे विच जदों पाकिस्तान भी बनिया इंडिया पाकिस्तान ही फाइनल च हुंदे सी मोस्टली कदे वो लै गया कदे वो लै गए पर यह पहली बार केपी गिल दे थल्ले होया कि 2008 दीआं ओलंपिक्स दे विच ईवन जिहड़ी इन्हां दी हॉकी टीम है ओलंपिक लई क्वालीफाई भी नहीं सी कर सकी। सो 14 साल ये बंदा जिहड़ा है ये वन मैन शो हॉकी दे विच उन्होंने ऐसे उत्तों सुट के हॉकी नूं थल्ले सुट्टिया लेकिन क्योंकि वो उन्हें सिख किलिंग्स कीतियां हुई सी इस दे थल्ले जिहड़ा उन्होंने इसनूं सिर ते चढ़ाई रखिया और ये सारा मॉडल और इन्हें जिहड़ा IPS उन्हें कहा कि जी हुण बाकी तो तुसीं कर लिया केपी गिल नूं हुण देखो भी जिहड़े बाकी इंसरजेंट्स जो चल रही है भारत के 172 डिस्ट्रिक्ट्स दे विच जिहदे लेफ्ट विंग एक्सट्रीमिज्म है टैररिज्म है बस्तार टू बारामूला इंफाल टू नगलोंडा फ्रॉम गोडाचिली टू पुरूला इंडिया's tryst with democracy is being challenged by gun-wielding groups that claim no allegiance to Indian constitution. The rule of law can't be given a royal go-by in the name of fighting these insurgents in the national interest. उन्होंने कहा जी जो पंजाब च तुसीं काम करवाया हुण तुसीं इन्हां च भी जरा करके दिखाओ तुसीं इवें नहीं कर सकते क्योंकि जे तुसीं कोई रूल ऑफ द लॉ ही नहीं फॉलो करते तो फिर ये यूनीफॉर्म्ड क्रिमिनल्स ने और ये जिहड़ी पुलिस है अज भी पंजाब की जिन्ना क्राइम है जो कुछ चल रहा है ये क्रिमिनल्स इन यूनीफॉर्म ने और इस कल्चर नूं केपी गिल दी कमांड दे थल्ले एजेंसियां ने जिहड़ा सामने लिआंदा नतीजे दे तौर ते एज यू सो शैल यू रीप इस नूं अज जे इनडिसिप्लिनड फोर्सिस ने इन्हां दीआं पुलिस दीआं इन्हां दे ऑर्डर नहीं मनदियां जो यूपी च चल रहा है जो दूजे पासे चल रहा है ये इस सब की बदौलत है। सो असीं समझदे हैं भी केपी गिल नूं जिस अंदाज दे विच इन्हां ने जिहड़ा वो चुके सिखां नूं जिहड़े अज तक ये समझदे ने कि जी नहीं हुण बदल गया जी 32-33 साल 90 च सी जी फलाना सी जी ढमका सी अज दे तुसीं बहुत गिणती हिंदुआं दी मैंटैलिटी देख लो माइंडसैट देख लो कि उन्हां दे लई जिहड़े साडे ਉਹ ਬੁੱਚੜ ਨੇ ਉਹ ਇਹਨਾਂ ਨੇ ਜਾਲੀ ਕਿਸਮ ਦੇ ਹੀਰੋ ਬਣਾ ਕੇ ਉਹਨਾਂ ਨੂੰ ਵੇਚ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।